ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਸੁਣਿਆ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ ਹੈ। ਇਸੇ ਸੰਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ, ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ, ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ। ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ 'ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28 ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ। ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ 'ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਅਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦਿਆਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲ੍ਹਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਇਹ ਜੋ ਪਾਠਾਂ ਦੀ ਗਿਣਤੀ ਹੈ, ਤੁਸੀਂ ਸਾਨੂੰ 25 ਜਨਵਰੀ ਤੱਕ ਜੋ ਦੇਣ ਦੀ ਕਿਰਪਾਲਤਾ ਕਰਨੀ, ਉਹ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਣੇ ਸ਼ੁਰੂ ਹੋ ਜਾਣਗੇ ਥੋੜ੍ਹੇ ਸਮੇਂ ਤੱਕ। ਉਹਨਾਂ ਨੰਬਰਾਂ ਦੇ ਉੱਤੇ 25 ਜਨਵਰੀ ਤੱਕ ਤੁਸੀਂ ਸਾਨੂੰ ਗਿਣਤੀ ਪਹੁੰਚਾਉਣੀ ਹੈ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ 'ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਜਨੋ ਬੋਲੋ, ਸਾਜਨੋ ਸਾਰੇ ਬੋਲੋ, ਸਾਜਨੋ 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 ਮੀਤ ਮੇਰਾ ਤੂੰ ਮੀਤ ਮੇਰਾ, ਤੂੰ ਮੀਤ ਮੇਰਾ, ਤੂੰ ਮੀਤ
जी तान मांगो तन लक्ष्मी सुत दे तन लक्ष्मी सुत दे मुकत जुगत पुगत पूरन परमानंद परम निधान पै पाए भगत निखाल नानक सदा सदा कुर्बान मांग न मांगन नीका मांग न मांगन नीका मांग न मांगन नीका मांग न मांगन नीका गोपाल तेरा यारता गोपाल तेरा यारता गोपाल तेरा यारता गोपाल तेरा संगत बोले बोलो गोपाल तेरा गज के गोपाल तेरा हाँ। जो जन तुमरी भगत करन ते तिनके काज संवारता दाल सीता मांगो कियो हमरा खुशी करे नित जियो पनिया शादन नीका अनाज मंगो सत सीका गऊ भैंस मंगो लावेरी एक ताजन तुरी चंगेरी कर की गेहन चंगी जन तन्ना ले मैं मंगी मांगना मांगन नीका मांगना मांगन नीका बोलो मांगना मांगन नीका सारे मांगना मांगन नीका गज पे मांगना मांगन नीका भूखे भगत न कीजे ये माला अपनी लीजे भूखे भगत न कीजे ये माला अपनी लीजे बोलो भूखे गज के हाँ मांगो संतन रेना हाँ मांगो संतन रेना मांगो संतन रेना मांगो संतन रेना मैं नाही किसी का देना मैं नाही किसी का देना मैं नहीं किसी का देना मैं नहीं किसी का देना माधो 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 कैसी बने तुम संगे मेरा तेरा नाता पता की जे तू नहीं ना दात देंदा मैं खुद मंग लेने ही है आखो धन गुरु रामदास जी धन गुरु रामदास जी माधो कैसी बने तुम संगे आप न दे हो तन ले वो मंगे दोए सिर मांगो चूना पाओ कियो संग लूना अग सिर मांगो दाले मोको दोनों वक्त जीवाले खाट मांगो चौपाई सिर खाना अवरत बुलाई ऊपर को मांगो खींदा तेरी भगत करे जन थींदा ओ मैं नाही कीता लपो एक ना तेरा मैं फपो कहे कबीर मन मानिया तो हर जानिया मांगना 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 जी मांगना मांगन नीका मांगना मांगन नीका मांगना मांगन नीका मांगना मांगन नीका धन गुरु रामदास जी धन गुरु रामदास
ਸਾਰੇ ਲਓ ਹਾਜ਼ਰੀ ਗੱਜ ਕੇ। ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। 2023 ਦੀ ਵਿਦਾਈ, 2024 ਦੀ ਵਧਾਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। 23 ਦੀ ਵਿਦਾਈ ਤੇ 24 ਦੀ ਵਧਾਈ ਤੇ ਅੱਜ ਗੁਰੂ ਪਿਤਾ ਜੀ ਦੀ ਗੋਦੀ ਦੇ ਵਿੱਚ ਨਾ ਕੁਝ ਅਸੀਂ ਪ੍ਰਣ ਕਰਕੇ ਜਾਣੇ ਨੇ। ਪ੍ਰਣ ਮੇਰੀ ਬੇਨਤੀ ਹੈ ਹਾਂਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਤਾ ਜੀ ਅਸੀਂ 2024 ਦੇ ਵਿੱਚ ਆਪਣਾ ਇਹੋ ਜਿਹਾ ਜੀਵਨ ਬਣਾਵਾਂਗੇ, ਇਹੋ ਜਿਹਾ ਜੀਵਨ ਬਣਾਵਾਂਗੇ ਜਿਸ ਜੀਵਨ ਦੇ ਵਿੱਚ ਤੇਰੇ ਪ੍ਰਤੀ ਕੋਈ ਸ਼ਿਕਾਇਤ ਨਹੀਂ ਹੋਏਗੀ, ਹਰ ਵੇਲੇ ਸ਼ੁਕਰਾਨਾ ਹੋਏਗਾ ਹਾਂਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹਰ ਪਲ, ਹਰ ਘੜੀ, ਹਰ ਸਾਹ ਦੇ ਨਾਲ, ਹਰ ਮਿੰਟ, ਹਰ ਸਕਿੰਟ ਤੇਰਾ ਸ਼ੁਕਰਾਨਾ ਮੈਂ ਕਰਾਂਗਾ, ਸ਼ੁਕਰਾਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜੀਵਨ ਦੇ ਹਰ ਪਹਿਲੂ ਦੇ ਉੱਤੇ ਤੇਰਾ ਸ਼ੁਕਰਾਨਾ ਕਰਾਂਗਾ, ਕਦੀ ਸ਼ਿਕਾਇਤ ਨਹੀਂ ਕਰਾਂਗਾ। ਇਹ ਮੇਰੀ ਬੇਨਤੀ ਹੈ। ਜਿਹੜਾ ਸ਼ੁਕਰਾਨੇ ਵਾਲਾ ਜੀਵਨ ਹੈ ਨਾ, ਸ਼ੁਕਰਾਨੇ ਵਾਲਾ, ਉਸ ਜੀਵਨ ਦੇ ਵਿੱਚ ਗੁਰੂ ਪਿਤਾ ਦੀਆਂ ਬਖਸ਼ਿਸ਼ਾਂ ਵਰਤਦੀਆਂ ਜੇ। ਸ਼ੁਕਰਾਨੇ ਵਾਲੇ ਜੀਵਨ 'ਚ ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿੰਦੇ ਸੀ, ਸੁਣਿਓ 1 ਮਿੰਟ ਲਈ ਬਸ ਸੁਣਿਓ। ਇੱਕ ਤੇਲੀ ਸੀ, ਉਹਨੇ ਬੈਲ ਦੀ ਮਦਦ ਦੇ ਨਾਲ ਤੇਲ ਕੱਢਣਾ, ਲੋਕਾਂ ਦੇ ਵਿੱਚ ਵੇਚਣਾ। ਤੇ ਉਹਦੇ ਗੁਆਂਢ ਦੇ ਵਿੱਚ ਇੱਕ ਧੋਬੀ ਸੀ, ਉਹ ਲੋਕਾਂ ਦੇ ਕੱਪੜੇ ਲਿਆਉਂਦਾ, ਆਪਣੇ ਖੋਤੇ ਦੇ ਉੱਤੇ ਲੱਦ ਕੇ ਪ੍ਰੈਸ ਕਰਦਾ, ਧੋਂਦਾ, ਫਿਰ ਪ੍ਰੈਸ ਕਰਦਾ, ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਾਉਂਦਾ ਖੋਤੇ ਦੇ ਉੱਤੇ। ਜਿਹੜਾ ਤੇਲੀ ਹੈ ਨਾ, ਇਹਦਾ ਜੀਵਨ ਸ਼ੁਕਰਾਨੇ ਵਾਲਾ ਜੀਵਨ ਹੈ। ਕੋਈ ਗਾਹਕ ਆਉਂਦਾ ਹੈ ਨਾ ਤੇ ਸ਼ੁਕਰਾਨਾ ਕਰਦਾ, ਸ਼ੁਕਰ ਹੈ ਦਾਤਿਆ ਤੂੰ ਗਾਹਕ ਭੇਜਿਆ, ਮੇਰੇ ਬੱਚਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਤੂੰ ਆਪ ਕਰ ਰਿਹਾ, ਤੇਰਾ ਸ਼ੁਕਰ ਹਰ ਘੜੀ ਹਰ ਪਲ ਸ਼ੁਕਰਾਨਾ। ਤੇ ਇਹਦੇ ਉਲਟ ਜਿਹੜਾ ਧੋਬੀ ਹੈ, ਉਹ ਪਿਆਰਿਓ ਹਰ ਵੇਲੇ ਸ਼ਿਕਾਇਤਾਂ ਕਰਦਾ। ਸ਼ਿਕਾਇਤਾਂ ਕੀ ਸ਼ਿਕਾਇਤਾਂ? ਰੱਬਾ ਤੂੰ ਮੈਨੂੰ ਦਿੱਤਾ ਕੀ ਹੈ, ਮੈਨੂੰ ਦਿੱਤਾ ਕੀ? ਗੁਆਂਢੀ ਦੀ ਦੁਕਾਨ ਤੇ ਹਰ ਵੇਲੇ ਭੀੜਾਂ ਲੱਗਦੀਆਂ, ਮੇਰੀ ਦੁਕਾਨ ਤੇ 2-3 ਹੀ ਗਾਹਕ ਆਉਂਦੇ, ਮੈਨੂੰ ਦਿੱਤਾ ਕੀ ਹੈ? ਤੇ ਅਣਜਾਣ ਪੁਣੇ ਦੇ ਕਰਕੇ ਨਾ ਜਦੋਂ ਇਬਾਦਤ 'ਚ ਜੁੜਦਾ, ਅਰਦਾਸ 'ਚ ਜੁੜਦਾ ਨਾ, ਤੇ ਅਰਦਾਸ ਵਿੱਚ ਵੀ ਪਤਾ ਕੀ ਕਹਿੰਦਾ? ਕਹਿੰਦਾ ਰੱਬਾ ਇੱਕ ਕਿਰਪਾ ਕਰ ਦੇ, ਕਿੰਨਾ ਚੰਗਾ ਹੋਵੇ ਜੇ ਮੇਰਾ ਜਿਹੜਾ ਗੁਆਂਢੀ ਹੈ ਨਾ, ਗੁਆਂਢੀ ਦਾ ਬਲਦ ਮਰ ਜਾਵੇ, ਉਹਦਾ ਬੈਲ ਮਰ ਜਾਵੇ, ਉਹ ਭੁੱਖਾ ਮਰੇ, ਸਾਰਾ ਰੋਜ਼ੀ ਰੋਟੀ ਦਾ ਸਾਧਨ ਉਹਦਾ ਬੈਲ ਹੈ, ਜਦੋਂ ਉਹ ਮਰੇਗਾ ਇਹ ਵੀ ਤੰਗ ਹੋਏਗਾ। ਅਰਦਾਸਾਂ ਰੋਜ਼ ਕਰਦਾ,
ਪਰ ਹੋਇਆ ਕੀ, ਕੁਝ ਦਿਨਾਂ ਦੇ ਬਾਅਦ ਨਾ ਜਿਹੜਾ ਇਹਦਾ ਗਧਾ ਸੀ ਨਾ, ਖੋਤਾ ਸੀ, ਉਹ ਚੜਾਈ ਕਰ ਗਿਆ। ਅਰਦਾਸ ਕੀ ਕਰਦਾ, ਬੈਲ ਮਰ ਜੇ ਗੁਆਂਢੀ ਦਾ, ਪਰ ਮਰਿਆ ਇਹਦਾ ਗਧਾ, ਇਹਦਾ ਖੋਤਾ। ਤੇ ਅਜੇ ਵੀ ਅਕਲ ਨਹੀਂ ਆਈ ਕਿ ਜਿਹੜਾ ਦੂਜਿਆਂ ਲਈ ਟੋਏ ਪੱਟਦਾ ਨਾ, ਕਿਤੇ ਨਾ ਆਪ ਹੀ ਡਿੱਗ ਪੈਂਦਾ ਹੈ ਜੀ। ਅਕਲ ਨਹੀਂ ਆਈ। ਤੇ ਅਜੇ ਵੀ ਪਤਾ ਅਰਦਾਸ ਵਿੱਚ ਕੀ ਕਹਿੰਦਾ, ਕਹਿੰਦਾ ਰੱਬਾ ਮੈਂ ਰੋਜ਼ ਤੈਨੂੰ ਕਹਿਣਾ ਸਾਂ ਕਿ ਉਹਦਾ ਬੈਲ ਮਰੇ, ਤੂੰ ਮੇਰਾ ਗਧਾ ਮਾਰਤਾ, ਤੈਨੂੰ ਬੈਲ ਤੇ ਗਧੇ ਵਿੱਚ ਫਰਕ ਨਜ਼ਰ ਨਹੀਂ ਆਉਂਦਾ, ਤੈਨੂੰ ਵੀ ਭੁਲੇਖਾ ਲੱਗ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸ਼ਿਕਾਇਤੀ ਜੀਵਨ ਸੀ, ਦਿਨ ਬਾ ਦਿਨ ਥੱਲੇ ਜਾਂਦਾ ਗਿਆ। ਤੇ ਜਿਹਦਾ ਸ਼ੁਕਰਾਨੇ ਵਾਲਾ ਜੀਵਨ ਸੀ ਨਾ, ਅੱਜ ਹੋਰ ਕੱਲ ਹੋਰ, ਗੁਰੂ ਦੀ ਝੋਲੀ ਵਿੱਚ ਬਰਕਤਾਂ ਦੀਆਂ ਮੁੱਠਾਂ ਖੋਲਦਾ ਗਿਆ। ਅੱਜ ਇਹ ਅਰਦਾਸ ਕਰਨੀ ਹੈ, ਪ੍ਰਣ ਕਰਨਾ, ਦੱਤਿਆ ਮੈਂ ਜ਼ਿੰਦਗੀ ਦੇ ਹਰ ਮੋੜ ਦੇ ਉੱਤੇ ਤੇਰਾ ਸ਼ੁਕਰਾਨਾ ਕਰਾਂਗਾ। ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਜੇ ਨਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ੁਕਰਾਨੇ ਕਰਨ ਦੀ ਜਾਚ ਸਿਖਾਈ। ਜਾਚ ਆਪਣੇ ਘਰ ਦਾ ਬੂਹਾ ਖੜਕਾਉਣਾ, ਘੰਟੀ ਵਜਾਉਣ ਲੱਗਿਆ ਇੱਕ ਵਾਰੀ ਕਹਿ ਦਿਆ ਕਰ, ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਭਾਵੇਂ ਮੈਨੂੰ ਕਿਰਾਏ ਦਾ ਦਿੱਤਾ ਹੀ, ਪਰ ਉਹਨਾਂ ਤੋਂ ਤੇ ਚੰਗਾ ਰੱਖਿਆ ਹੀ ਨਾ, ਜਿਹੜੇ ਫੁੱਟਪਾਥਾਂ ਦੇ ਉੱਤੇ ਰਾਤਾਂ ਬਤੀਤ ਕਰਦੇ ਨੇ। ਹਾਂਜੀ, ਮੈਨੂੰ 100 ਗਜ ਦਾ ਭਾਵੇਂ ਆਪਣਾ ਦਿੱਤਾ ਹੀ, ਪਰ ਉਹਨਾਂ ਤੋਂ ਤੇ ਚੰਗਾ ਦਿੱਤਾ ਹੀ ਨਾ, ਜਿਹੜੇ ਰਿਕਸ਼ਿਆਂ ਦੇ ਉੱਤੇ ਰਾਤਾਂ ਬਤੀਤ ਕਰਦੇ ਨੇ, ਉਹਨਾਂ ਤੋਂ ਤੇ ਚੰਗਾ ਰੱਖਿਆ ਹੀ ਨਾ। ਦੁਨਿਆਵੀ ਪੱਖ ਦੇ ਵਿੱਚ ਪਿਆਰਿਓ ਆਪਣੇ ਤੋਂ ਨੀਵੇਂ ਵੱਲ ਵੇਖਿਆ ਕਰੋ ਹਰ ਵੇਲੇ, ਉੱਚਿਆਂ ਵੱਲ ਨਾ ਵੇਖ। ਸਾਡੀ ਗਲਤੀ ਹੀ ਇੱਥੇ ਹੁੰਦੀ ਹੈ। ਮੇਰੀ 500 ਗਜ ਦੀ ਕੋਠੀ, ਗੁਆਂਢੀ ਦੀ ਜਦੋਂ 700 ਗਜ ਦੀ ਵੇਖਦੇ ਸਾਨੂੰ ਕੁਝ ਹੋਣ ਲੱਗ ਪੈਂਦਾ, ਹਾਏ ਮੇਰੀ ਵੀ 700 ਦੀ ਬਣੇ। ਸ਼ੁਕਰ ਕਰ ਤੈਨੂੰ 500 ਦੀ ਦਿੱਤੀ ਹੈ, ਸ਼ੁਕਰ ਕਰ। ਉਹ ਵੀ ਤੇ ਦੁਨੀਆ ਤੇ ਲੋਕ ਨੇ ਜਿਹੜੇ ਝੌਂਪੜੀਆਂ ਦੇ ਵਿੱਚ ਆਪਣੀਆਂ ਰਾਤਾਂ ਕੱਟਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਆਂਢੀ ਦੀ 700 ਗਜ ਦੀ ਵੇਖ ਕੇ ਆਪਣੀ 500 ਗਜ ਦੀ ਖੁਸ਼ੀ ਨਾ ਭੁੱਲ, ਉਹ ਨਾ ਭੁੱਲ। ਸ਼ੁਕਰਾਨਾ ਕਰ, ਸ਼ੁਕਰ ਏ ਦਾਤਿਆ ਤੂੰ ਆ ਦਿੱਤੀ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, 8 ਪੈਰ ਸਿਮਰੋ ਕਿਸ ਰਸਨਾ। ਉਹ ਸ਼ੀਸ਼ਾ ਵੇਖਦਾ, ਆਪਣਾ ਰੂਪ ਵੇਖਦਾ ਹੈ ਨਾ, ਸ਼ੁਕਰਾਨਾ ਕਰ। ਸ਼ੁਕਰ ਦਾਤਿਆ ਤੂੰ ਮੈਨੂੰ ਸੋਹਣਾ ਰੂਪ ਦਿੱਤਾ ਹੀ, ਹਾਂਜੀ ਤੇਰੀ ਕਿਰਪਾ ਹੈ। ਸ਼ੁਕਰ ਹੈ ਇਹ ਰੂਪ ਦਿੱਤਾ ਹੀ, ਮੈਨੂੰ ਆ ਅੰਗ ਸਹੀ ਦਿੱਤੇ ਹੀ। ਉਹ ਵੀ ਤੇ ਹੈ ਇਸ ਸੰਸਾਰ ਦੇ ਉੱਤੇ ਜਿਨ੍ਹਾਂ ਦੀ ਇੱਕ ਅੱਖ ਹੀ ਨਹੀਂ ਹੁੰਦੀ। ਜੇ ਮੈਨੂੰ ਉਹਨਾਂ ਦੀ ਗਿਣਤੀ 'ਚ ਰੱਖਦਾ ਤੇ ਮੈਂ ਕੀ ਕਰ ਲੈਂਦਾ ਤੇਰਾ। ਹਰ ਪਲ ਹਰ ਘੜੀ ਸ਼ੁਕਰਾਨਾ ਕਹੋ ਸਾਰੇ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਸ਼ੁਕਰਾਨਾ ਕਰਨਾ ਨਵੇਂ ਸਾਲ ਵਿੱਚ ਆਪਣੇ ਗੁਰ ਪਰਮੇਸ਼ਰ ਦਾ, ਗੁਰੂ ਰਾਮਦਾਸ ਜੀ ਸ਼ਹੀਦ ਸਿੰਘਾਂ ਦਾ, ਬਾਬਾ ਦੀਪ ਸਿੰਘ ਜੀ ਦਾ। ਉਹ ਸ਼ੁਕਰਾਨਾ ਕਰਨਾ ਆਪਣੀ ਸਿਹਤ ਦਾ ਵੀ, ਸਿਹਤ ਦਾ ਵੀ। ਬਾਬਾ ਸ਼ੁਕਰ ਤੂੰ ਸਿਹਤ ਰਾਜੀ ਰੱਖੀ। ਆ ਥੋੜੀਆਂ ਬਹੁਤੀਆਂ ਤਕਲੀਫਾਂ ਤੇ ਚਲਦੀਆਂ ਹੀ ਨੇ, ਇਨਸਾਨ ਆ। ਮੁਰਦਿਆਂ ਦੇ ਰਾਹਾਂ 'ਚ ਰੁਕਾਵਟਾਂ ਨਹੀਂ ਆਉਂਦੀਆਂ, ਬੰਦਿਆਂ ਦੇ ਰਾਹਾਂ 'ਚ ਤੇ ਆਈ ਜਾਣੀਆਂ ਨੇ। ਪਰ ਸ਼ੁਕਰ ਏ ਦਾਤਿਆ, ਸ਼ੁਕਰ ਏ ਮੈਨੂੰ ਹਜ਼ਾਰਾਂ ਨਾਲੋਂ ਚੰਗਾ ਰੱਖਿਆ ਈ। ਅਸੀਂ ਤੇ ਸ਼ਿਕਾਇਤਾਂ ਕਰਦੇ ਹਾਂ, ਹਾਏ ਮੈਨੂੰ ਗੈਸ ਦੀ ਪ੍ਰੋਬਲਮ ਹੋ ਗਈ, ਹਾਏ ਮੇਰਾ ਸਿਰ ਪੀੜ ਹੋ ਗਿਆ, ਹਾਏ ਮੈਨੂੰ ਆ ਨਹੀਂ। ਉਹ ਸ਼ਿਕਾਇਤ ਨਾ ਕਰੋ, ਸ਼ਿਕਾਇਤ ਨਹੀਂ। ਮੇਰੇ ਤੇ ਫਲਾਣੀ ਜਗ੍ਹਾ ਤੇ ਦਰਦਾਂ ਨਿਕਲ ਰਹੀਆਂ ਨੇ, ਮੇਰੇ ਹਾਰਟ 'ਚ ਪ੍ਰੋਬਲਮ ਹੋ ਗਈ। ਉਹ ਜਿੰਨਾ ਦਾ ਸਿਸਟਮ ਸਾਰਾ ਬਣਾਇਆ ਹੋਇਆ ਨਾ ਅੰਦਰਲਾ, ਉਹਦੇ ਅੱਗੇ ਤਰਲੇ ਪਾ ਦਾਤਿਆ। ਜੇ ਸਿਸਟਮ ਬਣਾਇਆ ਹੀ ਤੇ ਸਿਸਟਮ ਦੀ ਰਾਖੀ ਵੀ ਤੂੰ ਆਪ ਹੀ ਕਰ। ਸਤਿ ਸ੍ਰੀ ਅਕਾਲ। ਉਹਦੀ ਰਾਖੀ ਵੀ ਤੇ ਤੂੰ ਕਰ। ਬਣਾ ਕੇ ਵਿੱਚੇ ਬੈਠਾ ਹੋਇਆ ਨਾ, ਵਿੱਚੇ ਬੈਠਾ ਹੈ ਨਾ। ਬਾਹਰ ਵਾਲੇ ਡਾਕਟਰ ਤੇ ਉਤਲੀਆਂ ਉਤਲੀਆਂ ਕਿਰਿਆਵਾਂ ਵੇਖ ਲੈਣਗੇ ਸਾਰੀਆਂ, ਇਹਨੂੰ ਆਹ ਪ੍ਰੋਬਲਮ ਹੋ ਗਈ, ਇਹਨੂੰ ਆਹ ਹੋ ਗਈ। ਬਣਾਉਣ ਵਾਲਾ ਤੂੰ ਅੰਦਰ ਹੀ ਬੈਠਾ, ਆਪੇ ਤੂੰ ਕਿਤੇ ਨਾ ਕਿਤੇ ਹੱਥ ਲਾ ਕੇ ਸਭ ਸੈੱਟ ਕਰ ਸਕਦਾ। ਹਰ ਵੇਲੇ ਸ਼ੁਕਰਾਨਾ ਕਰਿਆ ਕਰੋ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਸ਼ੁਕਰਾਨਾ ਕਰਨਾ ਪਿਆਰਿਓ, ਸਿੱਖਣਾ ਸ਼ੁਕਰਾਨਾ ਕਰਨਾ ਗੁਰ ਪਰਮੇਸ਼ਰ ਦਾ, ਸ਼ਹੀਦ ਸਿੰਘਾਂ ਦਾ, ਬਾਬਾ ਦੀਪ ਸਿੰਘ ਜੀ ਦਾ, ਆਪਣੀ ਸਿਹਤ ਦਾ, ਆਪਣੇ ਆਪ ਦਾ, ਆਪਣੇ ਆਪ ਦਾ ਵੀ ਸ਼ੁਕਰਾਨਾ। ਸ਼ੁਕਰ ਹੈ ਅਸੀਂ ਤੇ ਆਪਣੇ ਆਪ ਨੂੰ ਕਈ ਵਾਰੀ ਤਾਨੇ ਦਿੰਦੇ ਆ, ਤਾਨੇ ਨਾ ਹੀ ਜੰਮਦੇ ਤੇ ਵਧੀਆ ਸੀ, ਸਾਡੇ ਨਾਲੋਂ ਤੇ ਫਲਾਣੇ ਵਧੀਆ ਨੇ। ਉਹ ਤੁਸੀਂ ਸਿਆਣੇ ਹੋ, ਸਿਆਣੇ ਸੁਣਿਓ ਮੇਰੀ ਬੇਨਤੀ। ਕਈ ਕਹਿੰਦੇ ਨਾ ਜੀ ਅਸੀਂ ਤੇ ਗਰੀਬ ਬਣੇ ਆ। ਇਸ ਧਰਤੀ ਦੇ ਉੱਤੇ ਇੱਕ ਵੀ ਬੰਦਾ ਗਰੀਬ ਨਹੀਂ ਜੇ, ਇੱਕ ਵੀ ਬੰਦਾ। ਤੁਸੀਂ ਕਹੋਗੇ ਕਿਵੇਂ? ਆ ਜਿਹੜੇ ਅੰਗ ਦਿੱਤੇ ਆ ਨਾ ਮਾਲਕ ਨੇ,
ਕਰੋੜਾਂ ਰੁਪਈਏ ਵੀ ਕੋਈ ਦੇ ਦੇਵੇ, ਇਹੋ ਜਿਹੇ ਅੰਗ ਦੁਬਾਰਾ ਨਹੀਂ ਜੇ ਮਿਲ ਸਕਦੇ। ਸੱਚਾਈ ਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਬਾਬਾ ਸ਼ਾਮ ਸਿੰਘ ਜੀ ਮਹਾਂਪੁਰਖ ਸੀ ਨਾ, ਅੰਮ੍ਰਿਤਸਰ। ਬਾਬਾ ਸ਼ਾਮ ਸਿੰਘ ਜੀ ਦਾ ਆਟਾ ਮੰਡੀ ਡੇਰਾ ਅੱਜ ਵੀ। ਹਰਮੰਦਰ ਸਾਹਿਬ ਕਿਸੇ ਮਹਾਂਪੁਰਖ ਦੀ ਅਰਦਾਸ ਨਹੀਂ ਹੁੰਦੀ ਨਾਮ ਲੈ ਕੇ, ਪਹਿਲੀ ਅਰਦਾਸ ਉਹਨਾਂ ਦੇ ਨਾਮ ਦੀ ਹੁੰਦੀ ਹਰਮੰਦਰ ਸਾਹਿਬ ਦੇ ਅੰਦਰ, ਅੱਜ ਦੀ ਤਰੀਕ 'ਚ ਵੀ। ਹਾਂਜੀ, ਮਹਾਂਪੁਰਖ ਨਾਲ ਜਲ ਛਕਾਉਣ ਦੀ ਸੇਵਾ ਕਰਦੇ ਸੀ ਸੰਗਤਾਂ ਨੂੰ, ਤੇ ਜਿੰਨੇ ਵੀ ਜਲ ਛਕਣ ਆਉਣਾ ਮਹਾਂਪੁਰਖਾਂ ਨੇ ਕਹਿਣਾ ਪਾਣੀ ਪੀਣ ਤੋਂ ਪਹਿਲੇ ਬੋਲ ਵਾਹਿਗੁਰੂ। ਤੁਸੀਂ ਵੀ ਬੋਲੋ ਵਾਹਿਗੁਰੂ। ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਮਹਾਂਪੁਰਖਾਂ ਦੀ ਰੁਟੀਨ ਸੀ। ਇੱਕ ਬੰਦਾ ਆਇਆ ਪਾਣੀ ਪੀਣ ਲੱਗਾ, ਮਹਾਂਪੁਰਖ ਕਹਿੰਦੇ ਬਈ ਬੋਲ ਵਾਹਿਗੁਰੂ। ਬੋਲੋ ਤੁਸੀਂ ਵੀ ਵਾਹਿਗੁਰੂ ਬੋਲ ਵਾਹਿਗੁਰੂ। ਵਾਹਿਗੁਰੂ। ਉਹਨੇ ਨਾ ਕੌਲਾ ਵਗਾ ਕੇ ਮਾਰਿਆ, ਕਹਿੰਦਾ ਮੈਂ ਕਿਉਂ ਬੋਲਾਂ, ਤੇਰੇ ਵਾਹਿਗੁਰੂ ਨੇ ਮੈਨੂੰ ਦਿੱਤਾ ਹੀ ਕੀ ਹੈ। ਹੁਣ ਕਹਿੰਦਾ ਤੇਰੇ ਵਾਹਿਗੁਰੂ ਨੇ ਮੈਨੂੰ ਦਿੱਤਾ ਕੀ। ਮਹਾਂਪੁਰਖ ਸਮਝ ਗਏ ਕੋਈ ਲੱਗਦਾ ਸਰੀਰ ਤੋਂ ਜਾਂ ਘਰ ਤੋਂ ਪਰੇਸ਼ਾਨ ਹੈ, ਕੋਈ ਗੁੱਸਾ ਨਹੀਂ ਕੀਤਾ। ਵੇਖੋ ਆਹੀ ਤੇ ਫਰਕ ਹੁੰਦਾ ਸਾਡੇ ਵਿੱਚ ਤੇ ਮਹਾਂਪੁਰਖਾਂ ਵਿੱਚ। ਅਸੀਂ ਗੁਣਾਂ ਤੇ ਰੀਝਦੇ ਆ, ਮਹਾਂਪੁਰਖ ਕਈ ਵਾਰੀ ਔਗਣਾਂ ਤੇ ਵੀ ਤਰਸ ਕਰ ਲੈਂਦੇ ਨੇ। ਦੁਰਮਤ ਦੇਖ ਦਿਆਲ ਹੋਏ, ਉਹ ਦੁਰਮਤ ਵੇਖ ਕੇ ਵੀ ਦਿਆਲ ਹੋ ਜਾਂਦੇ ਨੇ। ਮਹਾਂਪੁਰਖ ਕਹਿੰਦੇ ਬੋਲ ਵਾਹਿਗੁਰੂ। ਕਹਿੰਦਾ ਮੈਂ ਕਿਉਂ ਬੋਲਾਂ, ਮੈਨੂੰ ਦਿੱਤਾ ਕੀ ਵਾਹਿਗੁਰੂ ਨੇ। ਸਮਝ ਗਏ ਪਰੇਸ਼ਾਨ। ਕਹਿੰਦੇ ਬੇਟਾ ਇਦਾਂ ਦੇ ਸ਼ਬਦ ਨਾ ਬੋਲ, ਤੈਨੂੰ ਚਾਹੀਦਾ ਕੀ ਹੈ। ਕਹਿੰਦਾ ਮੇਰੇ ਕੋਲ ਰਹਿਣ ਨੂੰ ਥਾਂ ਨਹੀਂ, ਮੇਰੇ ਕੋਲ ਪਾਉਣ ਨੂੰ ਕੱਪੜੇ ਨਹੀਂ, ਮੇਰੇ ਕੋਲ ਖਾਣ ਨੂੰ ਕੁਝ ਨਹੀਂ, ਕੋਈ ਕੰਮ ਕਾਰ ਨਹੀਂ, ਬੜਾ ਗਰੀਬ। ਮਹਾਂਪੁਰਖ ਕਹਿੰਦੇ ਅੱਛਾ। ਕਹਿੰਦੇ ਸਾਡੇ ਕੋਲ ਰੁਕ। ਸੋਹਣਾ ਕਮਰਾ ਦੇਤਾ ਉਹਨੂੰ, ਖਾਣ ਪੀਣ ਨੂੰ ਚੰਗੇ ਪਦਾਰਥ ਦੇਣੇ ਸ਼ੁਰੂ ਕੀਤੇ, ਸੋਹਣੇ ਕੱਪੜੇ ਵੀ ਦੇਤੇ। 20-25 ਦਿਨ ਬੀਤੇ ਉਹਦੇ। ਜਿਉਂ-ਜਿਉਂ ਸਮਾਂ ਬੀਤ ਰਿਹਾ ਤਿਉਂ-ਤਿਉਂ ਅੰਦਰ ਥੋੜੀ-ਥੋੜੀ ਤਬਦੀਲੀ ਆਉਣ ਲੱਗ ਪਈ। ਕੀਰਤਨ ਵੀ ਸੁਣਨ ਲੱਗ ਪਿਆ ਕਿ ਹੁਣ ਸਭ ਕੁਝ ਮਿਲ ਗਿਆ, ਹੋਰ ਕੀ ਚਾਹੀਦਾ। ਘਰ ਵੀ ਮਿਲ ਗਿਆ, ਕੱਪੜੇ ਵੀ ਮਿਲ ਗਏ, ਖਾਣ ਨੂੰ ਪਦਾਰਥ ਵੀ ਮਿਲ ਗਏ। ਕੀਰਤਨ ਸੁਣਦਾ ਸਵੇਰੇ ਸ਼ਾਮ, ਉੱਥੇ ਸੇਵਾ ਵੀ ਕਰਦਾ। ਤੇ ਇੱਕ ਦਿਨ ਮਹਾਂਪੁਰਖਾਂ ਨੇ ਨਾ ਮਹੀਨੇ ਡੇਢ ਮਹੀਨੇ ਬਾਅਦ ਕੋਲ ਬੁਲਾਇਆ। ਕਹਿੰਦੇ ਉਰੇ ਆ। ਕਹਿੰਦੇ ਗੱਲ ਕਰਨੀ ਜੀ, ਹੁਕਮ ਕਰੋ। ਕਹਿੰਦੇ ਆਪਣੀ ਨਾ ਇੱਕ ਅੱਖ ਸਾਨੂੰ ਨਿਕਾਲ ਕੇ ਦੇ, ਹੁਣੇ ਤੈਨੂੰ 10,000 ਦੇਣੇ ਆ। ਉਦੋਂ ਦਾ 10,000 ਅੱਜ ਦੇ ਲੱਖਾਂ ਲਾੜੋ। ਕਹਿੰਦਾ ਮਹਾਂਪੁਰਖੋ ਇਹ ਕੀ ਬਾਤ ਕਰ ਰਹੇ, ਇਹ ਕੀ ਗੱਲ ਕਰ ਰਹੇ। ਆਪਣੀ ਇੱਕ ਅੱਖ ਨਿਕਾਲ ਕੇ ਦਵਾਂਗਾ, ਲੋਕ ਮੈਨੂੰ ਗੱਲਾਂ ਕਰਨਗੇ, ਕਾਣਾ ਕਹਿਣਗੇ, ਨਾਲ ਇੱਕ ਅੱਖ ਤੋਂ ਦੇਖਣਾ ਔਖਾ ਹੋ ਜਾਏਗਾ। ਕਹਿੰਦੇ ਤੂੰ ਆਪਣੀ ਗੱਲ ਕਰ, ਮੈਂ ਆਪਣੀ ਕਰਦਾ। ਇੱਕ ਅੱਖ ਦੇ ਨਾਲ ਨਾਲ ਜੇ ਆਪਣਾ ਇੱਕ ਹੱਥ ਵੀ ਦੇਵੇਂ ਤੇ 40,000 ਹੁਣੇ ਹੀ ਦਿੱਤਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹਨਾਂ ਮਹਾਂਪੁਰਖੋ ਇਹ ਕੀ ਗੱਲ ਕਰੀ ਜਾਂਦੇ। ਇੱਕ ਹੱਥ ਦੇਤਾ, ਖਾਣਾ ਪੀਣਾ ਔਖਾ, ਸਾਰੇ ਕੰਮ ਕਾਜ ਔਖੇ। ਕਹਿੰਦੇ ਤੂੰ ਆਪਣੀ ਕਰ, ਮੈਂ ਆਪਣੀ ਕਰਦਾ। ਜੇ ਇੱਕ ਪੈਰ ਵੀ ਦੇਵੇਂ ਤੇ ਲੱਖ ਰੁਪਈਆ ਹੁਣੇ ਦਿੱਤਾ। ਕਹਿੰਦਾ ਅੱਜ ਮਹਾਂਪੁਰਖਾਂ ਨੂੰ ਕੀ ਹੋ ਗਿਆ, ਇਹ ਕਿਹੋ ਜਿਹੀਆਂ ਗੱਲਾਂ ਕਰਦੇ। ਉਸ ਵੇਲੇ ਕਹਿੰਦਾ ਮਹਾਂਪੁਰਖੋ ਮੈਂ ਸਰੀਰ ਦੇ ਅੰਗ ਤੁਹਾਨੂੰ ਕਿਵੇਂ ਦੇ ਸਕਦਾ। ਮਹਾਂਪੁਰਖ ਕਹਿੰਦੇ ਹੁਣ ਉਹ ਦਿਨ ਯਾਦ ਕਰ ਜਦੋਂ ਤੂੰ ਕੌਲਾ ਵਗਾ ਕੇ ਮਾਰਿਆ ਸੀ ਤੇ ਕਿਹਾ ਸੀ ਵਾਹਿਗੁਰੂ ਨੇ ਮੈਨੂੰ ਦਿੱਤਾ ਕੀ ਹੈ। ਉਹ ਪਿਆਰਿਆ ਤੇਰੇ ਇੱਕ ਇੱਕ ਅੰਗ ਦਾ ਮੁੱਲ ਅਸੀਂ ਹਜ਼ਾਰਾਂ ਲੱਖਾਂ ਲੱਖਾਂ ਰੁਪਈਏ ਵੀ ਪਾ ਰਹੇ ਆ, ਤੂੰ ਤਾਂ ਵੀ ਸਾਨੂੰ ਇਹ ਚੀਜ਼ਾਂ ਦੇਣ ਨੂੰ ਤਿਆਰ ਨਹੀਂ। ਉਹ ਵਾਹਿਗੁਰੂ ਨੇ ਤੈਨੂੰ ਸੁੰਦਰ ਸਰੀਰ ਦਿੱਤਾ, ਇਹ ਕੋਈ ਛੋਟੀ ਕਿਰਪਾ ਥੋੜੀ ਏ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਇਹ ਕੋਈ ਛੋਟੀ ਕਿਰਪਾ ਥੋੜੀ ਏ, ਉਹਨੇ ਤੈਨੂੰ ਇਹ ਸਰੀਰ ਦਿੱਤਾ ਹੈ। ਮੈਂ ਬੇਨਤੀ ਕਰਨਿਆ ਹਰ ਘੜੀ ਉਹਦਾ ਸ਼ੁਕਰਾਨਾ ਕਰੋ। ਸ਼ੁਕਰਾਨਾ ਗੁਰੂ ਰਾਮਦਾਸ ਗੁਰ ਪਰਮੇਸ਼ਰ ਦਾ, ਸ਼ੁਕਰਾਨਾ ਬਾਬਾ ਦੀਪ ਸਿੰਘ ਸਾਹਿਬ ਸ਼ਹੀਦ ਸਿੰਘਾਂ ਦਾ, ਸ਼ੁਕਰਾਨਾ ਉਹ ਮਹਾਂਪੁਰਖਾਂ ਦਾ ਜਿਨ੍ਹਾਂ ਨੇ ਸਾਨੂੰ ਇਹ ਜੀਵਨ ਦਾਨ ਦਿੱਤਾ, ਸ਼ੁਕਰਾਨਾ ਸਰੀਰ ਦਾ, ਸ਼ੁਕਰਾਨਾ ਆਪਣੇ ਆਪ ਦਾ, ਤੇ ਸ਼ੁਕਰਾਨਾ ਪਿਆਰਿਓ ਆਪਣੇ ਪਰਿਵਾਰ ਦਾ ਵੀ ਕਰਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਉਤਰਾਈਆਂ ਚੜਾਈਆਂ ਵੇਲੇ ਜਿਹੜੇ ਸਾਡੇ ਨਾਲ ਖੜਦੇ ਨੇ, ਹਾਂਜੀ, ਨਿੱਕੀ ਨਿੱਕੀ ਗੱਲ ਦੇ ਉੱਤੇ ਪਿਆਰਿਓ ਅਸੀਂ ਗੱਲ ਨੂੰ ਵਧਾਉਣਾ ਨਹੀਂ, ਦੀਵਾਰਾਂ ਵਧਾਉਣੀਆਂ ਨਹੀਂ, ਦੀਵਾਰਾਂ ਨੂੰ ਗਿਰਾਉਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਗੱਲ ਨੂੰ ਨਿੱਕੀ ਜੀ ਗੱਲ ਨੂੰ ਫੜ ਕੇ ਨਹੀਂ ਰੱਖਣਾ। ਤੂੰ ਇਦਾਂ ਕੀਤਾ, ਕਿਉਂ ਕੀਤਾ ਆਪਣੀ ਲਾਈਫ ਤੇ। ਅਸੀਂ ਕਈ ਵਾਰੀ ਇਦਾਂ ਇੱਕ ਗੱਲ ਫੜ ਲੈਂਦੇ ਆ, ਇਹ ਨਹੀਂ ਪਕੜਨੀ। ਸਮਾਂ ਬੀਤ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜੇ ਅਤੀਤ ਬਾਰੇ ਸੋਚੋਗੇ ਨਾ ਹਰ ਵੇਲੇ ਦੁਖੀ ਹੋਵੋਗੇ।
ਜਿਹੜਾ ਭਵਿੱਖ ਆਉਣ ਵਾਲਾ ਸਾਹਮਣੇ ਹੈ ਉਹਦੇ ਬਾਰੇ ਸੋਚ ਰੱਖੋ। ਸ਼ੁਕਰਾਨਾ ਕਰੋ ਹਰ ਵੇਲੇ। ਸ਼ੁਕਰਾਨਾ ਪਰਿਵਾਰਕ ਮੈਂਬਰਾਂ ਦਾ, ਉਹ ਰਿਸ਼ਤਿਆਂ ਦਾ ਜਿਨ੍ਹਾਂ ਰਿਸ਼ਤਿਆਂ ਨੇ ਸਾਡਾ ਹਰ ਵੇਲੇ ਸਾਥ ਨਿਭਾਇਆ। ਉਹ ਰਿਸ਼ਤੇ, ਮੈਂ ਜਿੰਨੀਆਂ ਗੱਲਾਂ ਕਰਦਾ ਤੁਹਾਨੂੰ ਪਤਾ ਘਰੇਲੂ ਲੈਵਲ ਦੀਆਂ ਕਰਦਾ, ਉਹ ਰਿਸ਼ਤੇ ਸਾਡੇ ਮਾਂ-ਬਾਪ ਦੇ ਵੀ ਨੇ, ਪਤੀ ਪਤਨੀ ਦੇ ਵੀ ਨੇ, ਬੱਚਿਆਂ ਦੇ ਵੀ ਨੇ, ਭੈਣ ਭਾਈਆਂ ਦੇ ਵੀ ਨੇ, ਤੇ ਸੱਚੀ ਗੱਲ ਉਹ ਰਿਸ਼ਤਾ ਸਾਡਾ ਸੰਗਤ ਦਾ ਵੀ ਹੈ। ਆਹ ਰਿਸ਼ਤਾ ਮੈਨੂੰ ਕਿੰਨੇ ਪਰਿਵਾਰਕ ਮੈਂਬਰ, ਮੈਨੂੰ ਸਾਰੇ ਇਹੋ ਹੀ ਕਹਿੰਦੇ ਜੀ ਅਸੀਂ ਤੁਹਾਡੇ ਪਰਿਵਾਰ ਦੇ ਮੈਂਬਰ ਹਾਂ। ਆਹ ਰਿਸ਼ਤੇ ਨਾਲੋਂ ਵੱਡਾ ਹੋਰ ਕਿਹੜਾ ਰਿਸ਼ਤਾ ਹੋ ਸਕਦਾ? ਇਹ ਰਿਸ਼ਤੇ ਦਾ ਵੀ ਸ਼ੁਕਰਾਨਾ ਕਰੋ। ਸ਼ੁਕਰਾਨਾ ਕਹਿ ਦਿਓ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਤੇ ਆਹ ਨਵੇਂ ਸਾਲ ਵਿੱਚ ਮੈਂ ਦੀਵਾਰਾਂ ਵਧਾਉਣੀਆਂ ਨਹੀਂ, ਦੀਵਾਰਾਂ ਢਾਉਣੀਆਂ ਨੇ, ਗਿਰਾਉਣੀਆਂ ਨੇ। ਹਾਂਜੀ, ਨਫ਼ਰਤ ਦੀਆਂ ਦੀਵਾਰਾਂ ਨੂੰ ਗਿਰਾਉਣਾ ਹੈ, ਢਾਉਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਨਵੇਂ ਸਾਲ ਵਿੱਚ ਮੈਂ ਖਿਮਾ ਦਾ ਗੁਣ ਵੀ ਸਿੱਖਣਾ, ਖਿਮਾ ਦਾ, ਮਾਫ ਕਰਨ ਦਾ। ਜਿਨ੍ਹਾਂ ਨਾਲ ਮੈਂ ਗਲਤੀ ਕੀਤੀ ਹੈ ਉਹਨਾਂ ਕੋਲੋਂ ਖਿਮਾ ਮੰਗ ਵੀ ਲੈਣੀ ਹੈ, ਤੇ ਜਿਨ੍ਹਾਂ ਨੇ ਮੇਰੇ ਨਾਲ ਗਲਤੀ ਕੀਤੀ ਉਹਨਾਂ ਨੂੰ ਮਾਫ ਕਰ ਵੀ ਦੇਣਾ ਹੈ। ਹਾਂਜੀ, ਘਰੇਲੂ ਤੌਰ ਤੇ ਸਾਰੀਆਂ ਗੱਲਾਂ। ਜਿਨ੍ਹਾਂ ਨਾਲ ਮੈਂ ਗਲਤੀ ਕੀਤੀ ਉਹਨਾਂ ਕੋਲੋਂ ਮਾਫੀ ਮੰਗਣੀ, ਤੇ ਜਿਨ੍ਹਾਂ ਨੇ ਮੇਰੇ ਨਾਲ ਗਲਤੀ ਕੀਤੀ ਉਹਨਾਂ ਨੂੰ ਮੈਂ ਅੱਜ ਮਾਫ ਕਰ ਦੇਣਾ। ਨਵੇਂ ਸਾਲ ਵਿੱਚ ਆਹ ਕੰਮ ਕਰਨੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਹੋਰ ਨਵੇਂ ਸਾਲ ਵਿੱਚ, ਹੋਰ ਨਵੇਂ ਸਾਲ ਦੇ ਵਿੱਚ ਅਸੀਂ ਕੀ ਕੀ ਮੰਗਣਾ, ਕੀ ਕੁਝ ਕਰਨਾ? ਬਾਪੂ ਜੀ ਸੇਵਾ ਲੈਣ। ਪਹਿਲੇ ਆਓ ਇੱਕ ਵਾਰੀ ਇਹ ਪੰਕਤੀ ਪੜੋ, ਤੇ ਨਵੇਂ ਸਾਲ ਦੇ ਵਿੱਚ ਅਸੀਂ 4 ਮਿੰਟਾਂ 'ਚ, 3-4 ਮਿੰਟਾਂ 'ਚ ਪ੍ਰਵੇਸ਼ ਕਰਨਾ। ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਤੇ ਸਾਰੀ ਸੰਗਤ ਨੂੰ ਬੇਨਤੀ ਚੌਂਕੜੇ ਮਾਰ ਲਓ, ਤੇ ਨਾਲ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ, ਤੇ ਨਾਲ ਨਾਲ ਅਸੀਂ ਕੀ ਨਵੇਂ ਸਾਲ ਵਿੱਚ ਬਾਪੂ ਜੀ ਦੀ ਗੋਦ ਵਿੱਚ ਬਹਿ ਕੇ ਮੰਗਣਾ ਵੀ, ਤੇ ਕਿਹੜਾ ਪ੍ਰਣ ਕਰਨਾ, ਉਹ ਸੇਵਾ ਸਤਿਗੁਰੂ ਲੈਣ। ਤੇ ਮੈਂ ਨਿਮਰਤਾ ਸਹਿਤ ਬੇਨਤੀ, ਤੁਸੀਂ ਰੋਜ਼ ਕੀਰਤਨ ਸੁਣਨ ਵਾਲੇ ਹੋ, ਪਰਿਵਾਰਕ ਮੈਂਬਰ ਹੋ, ਐਡਾ ਵੱਡਾ ਯੱਗ ਅੱਜ ਹੋ ਰਿਹਾ ਇਸ ਸਥਾਨ ਤੇ। ਇੱਕ ਵੀ ਪ੍ਰੇਮੀ ਨੇ ਅਰਦਾਸ ਤੋਂ ਬਿਨਾਂ, ਨਵੇਂ ਸਾਲ ਦੀ ਅਰਦਾਸ ਤੋਂ ਬਿਨਾਂ ਨਹੀਂ ਆਪਾਂ ਜਾਣਾ। ਸਾਰੀ ਸੰਗਤ ਨੇ ਅਰਜ਼ੀਆਂ ਜਿਹੜੀਆਂ ਜਿਹੜੀਆਂ ਅੱਜ ਅਰਦਾਸ ਵਿੱਚ ਲਾਉਣੀਆਂ ਨਾ, ਬਾਪੂ ਨੇ ਸਭ ਦੀਆਂ ਅਰਜ਼ੀਆਂ ਕਬੂਲ ਕਰਨੀਆਂ ਨੇ, ਤੇ ਆਪਣੀਆਂ ਅਰਜ਼ੀਆਂ ਲਾ ਕੇ ਜਾਣੀਆਂ। ਆਓ ਕੋਈ ਰਸਨਾ ਮੰਝੀ ਨਾ ਰੇ। ਪੜਿਓ ਜੀ ਪਹਿਲੇ ਇਹ ਪੰਕਤੀਆਂ। ਮੰਗਨਾ ਮੰਗਨ ਨੀਤਾ, ਮੰਗਨਾ ਮੰਗਨ ਨੀਤਾ। ਮੰਗੋ ਮੰਗਨਾ ਮੰਗਨ ਨੀਤਾ। ਹਰ ਜਸ ਗੁਰ ਤੇ ਮੰਗਨਾ, ਹਰ ਜਸ ਗੁਰ ਤੇ ਮੰਗਨਾ। ਮੰਗਨਾ ਮੰਗਨ ਨੀਤਾ, ਮੰਗਨਾ ਮੰਗਨ ਨੀਤਾ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ। ਗੁਰੂ ਵਾਹਿਗੁਰੂ 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 ਵਾਹਿਗੁਰੂ। ਸਾਰੇ ਵਾਹਿਗੁਰੂ 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 ਵਾਹਿਗੁਰੂ। ਸਾਰੇ ਉੱਚੀ, ਹੋਰ ਉੱਚੀ। ਵਾਹਿਗੁਰੂ 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 ਵਾਹਿਗੁਰੂ। ਜਿਹੜੇ ਮੱਥਾ ਟੇਕ ਰਹੇ ਉਹ ਵੀ ਬੋਲੋ ਵਾਹਿਗੁਰੂ 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 ਵਾਹਿਗੁਰੂ
ਕੇ ਸੰਗਤ ਬੋਲੇ ਵਾਹਿਗੁਰੂ 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 ਬੋਲੇ ਸੋਨਿਹਾਲ ਗੱਜ ਕੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਕਮਲਾਂ ਨੂੰ ਪਾਵੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸਤ ਨਵੇਂ ਸਤ ਸ੍ਰੀ 2024 ਸੰਨ ਦੀਆਂ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ। ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ 2023 ਦੇ ਵਿੱਚ ਜੋ ਸਾਡੇ ਉੱਤੇ ਮੁਸ਼ਕਲਾਂ ਦੀਆਂ ਘੜੀਆਂ ਆਈਆਂ, ਜੋ ਔਖੇ ਵੇਲੇ ਆਏ, ਕਿਸੇ ਵੀ ਢੰਗ ਦੇ ਬਾਬਾ ਹੁਣ ਇਸੇ ਸਾਲ ਦੇ ਵਿੱਚ ਹੀ ਖਤਮ ਕਰ ਦੇਵੀਂ। 2024 ਸਾਰਿਆਂ ਦੇ ਲਈ ਖੁਸ਼ੀਆਂ ਤੇ ਖੇੜਾ ਲੈ ਕੇ ਆਵੇ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਪਿਛਲੇ ਸਾਲ ਦੇ ਲੇਖੇ ਖੰਡੇ ਵਾਲਿਆ ਸਾਡੇ ਉਸੇ ਸਾਲ 'ਚ ਮੁਕਾ ਦੇ। ਹੁਣ ਤੁਸੀਂ ਸਿਆਣੇ ਹੋ, ਬਾਪੂ ਸਾਡਾ ਏਡਾ ਵੱਡਾ ਹੈ, ਏਡਾ ਵੱਡਾ। ਉਹ ਸੱਜਣ ਠੱਗ ਵਰਗੇ, ਭੂਮੀਏ ਚੋਰ ਵਰਗੇ, ਨੂਰ ਸ਼ਾਹ ਜਾਦੂਗਰਨੀ ਵਰਗੇ, ਹਾਂਜੀ, ਜਿਹੜੇ ਪੈਰ ਪੈਰ ਤੇ ਔਗਣ ਕਰਦੇ ਨੇ, ਲੇਖਾ ਤੇ ਉਹਨਾਂ ਦਾ ਨਹੀਂ ਪੜਦਾ। ਅਸੀਂ ਤੇ ਉਹਦੇ ਬੱਚੇ ਆ। ਅੱਜ ਬਾਪੂ ਨੂੰ ਕਹਿ ਔਗਣਿਆਰਿਆਂ ਦਾ ਲੇਖਾ ਨਹੀਂ ਤੂੰ ਪੜਦਾ। ਮੈਂ ਵੀ ਭਾਵੇਂ ਔਗਣਿਆਰਾਂ ਪਰ ਤੇਰਾ ਪੁੱਤਰ ਆ। ਕਿਰਪਾ ਕਰ ਮੇਰੇ ਵੀ ਔਗਣਾਂ ਦੇ ਚਿੱਠੇ ਅੱਜ ਪਾੜ ਦੇ। ਵਾਹਿਗੁਰੂ
ਸਤਿ ਸ੍ਰੀ ਅਕਾਲ। ਸਾਰੀਆਂ ਸੰਗਤਾਂ ਨੂੰ ਬੇਅੰਤ 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 ਵਧਾਈਆਂ। ਗੁਰੂ ਰਾਮਦਾਸ ਸਭ ਨੂੰ ਚੜ੍ਹਦੀਆਂ ਕਲਾ, ਸਭ ਨੂੰ ਖੁਸ਼ੀਆਂ ਬਖਸ਼ਣ। ਹੁਣ ਵਾਹ ਵਾਹ, ਜਿਹੜੀ ਮੈਂ ਗੱਲ ਸ਼ੁਰੂ ਕੀਤੀ ਹੋਈ ਨਾ ਉਹਨੂੰ ਆਪਾਂ ਸੰਪੂਰਨਤਾਈ ਵੱਲ ਲਿਜਾਈਏ। ਤੇ ਮੇਰੀ ਬੇਨਤੀ ਅਰਦਾਸ ਵਿੱਚ ਸ਼ਾਮਲ ਹੋਏ ਬਿਨਾਂ ਇੱਕ ਵੀ ਪ੍ਰੇਮੀ ਨੇ ਉੱਠਣਾ ਨਹੀਂ, ਕਿਉਂਕਿ ਨਵਾਂ ਸਾਲ ਅੱਜ ਪਹਿਲੀ ਅਰਦਾਸ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਹਿਲੀ ਅਰਦਾਸ ਨਵੇਂ ਸਾਲ ਦੀ, ਤੇ ਇੱਕ ਵੀ ਪ੍ਰੇਮੀ ਅਰਦਾਸ ਦੇ ਵਿੱਚ ਸ਼ਾਮਲ ਹੋਏ ਬਿਨਾਂ ਨਾ ਜਾਵੇ। ਅੱਜ ਪੂਰੀਆਂ ਖੁਸ਼ੀਆਂ ਆਪਾਂ ਲੁੱਟਣੀਆਂ, ਪੂਰੀਆਂ ਖੁਸ਼ੀਆਂ ਬਾਪੂ ਦੀਆਂ ਹੈ ਜੀ। ਪਤਾ ਹੋਵੇ ਨਾ ਬੰਦੇ ਨੂੰ ਫਲਾਣੀ ਜਗ੍ਹਾ ਤੇ ਮੈਂ ਜਾਵਾਂਗਾ, ਉੱਥੋਂ ਮੈਨੂੰ 10 ਲੱਖ ਦਾ ਫਾਇਦਾ ਹੋਣਾ, ਭਾਵੇਂ ਰਾਤ ਦੇ 2 ਵਜਣ ਬੈਠਾ ਰਹੇਗਾ, 10 ਲੱਖ ਮੈਨੂੰ ਮਿਲ ਜਾਣਾ ਹੈ ਜੀ। ਇਦਾਂ ਹੀ ਹੁੰਦਾ ਨਾ। ਤੇ ਅੱਜ ਤੇ ਸਾਡੇ ਪੁਰਾਣੇ ਮਾੜੇ ਕਰਮਾਂ ਦੇ ਚਿੱਠੇ ਪੱਟਣੇ ਨੇ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ 1 ਸਾਲ ਲਈ ਸਾਰੇ ਜੀਵਨ ਦੇ ਲਈ ਸਾਨੂੰ ਖੁਸ਼ੀਆਂ ਮਿਲਣੀਆਂ ਨੇ, ਤੇ ਅਰਦਾਸ ਵਿੱਚ ਸ਼ਾਮਲ ਹੋਏ ਬਿਨਾਂ ਇੱਕ ਵੀ ਪ੍ਰੇਮੀ ਨੇ ਹਿਲਜੁਲ ਨਹੀਂ ਕਰਨੀ, ਇਹ ਬਚਨ ਮੰਨਣਾ। ਹੁਣ ਸੁਣਿਓ ਧਿਆਨ ਨਾਲ, ਇਹ ਨਵੇਂ ਸਾਲ ਦੇ ਵਿੱਚ ਅਸੀਂ ਹੁਣ ਮੰਗਣਾ ਕੀ ਹੈ? ਸੁਣਿਓ। ਪਹਿਲੇ ਸ਼ੁਕਰਾਨਾ ਕਰਨਾ ਹੈ ਜੀ, ਉਹ ਤੁਸੀਂ ਸੁਣ ਹੀ ਲਿਆ ਕਿਵੇਂ ਕਿਵੇਂ ਕਿਹਦਾ ਕਿਹਦਾ ਕਰਨਾ। ਖਿਮਾ ਕਰਨਾ, ਤੇ ਤੀਸਰਾ ਅੱਜ ਵੱਡੀ ਦਾਤ ਪਤਾ ਕੀ ਮੰਗਣੀ ਕਿ ਗਰੀਬ ਨਵਾਜ ਪਾਤਸ਼ਾਹ ਕਿਰਪਾ ਦਾ ਖਾਤਾ ਖੋਲੀ। ਇਹ ਨਵੇਂ ਸਾਲ ਦੇ ਵਿੱਚ ਰੋਜ਼ਾਨਾ ਮੈਂ ਤੇਰੇ ਨਾਲ ਆਪਣਾ ਕਨੈਕਸ਼ਨ ਜੋੜਦਾ ਹੀ ਰਵਾਂ ਹੈ ਜੀ। ਆਪਣੀ ਕਨੈਕਟੀਵਿਟੀ ਰੋਜ਼ ਮੈਂ ਤੇਰੇ ਚਰਨਾਂ ਦੇ ਨਾਲ ਬਣਾਉਂਦਾ ਹੀ ਰਵਾਂ, ਤੇਰੇ ਕੋਲੋਂ ਰੋਜ਼ ਮੈਂ ਸ਼ਕਤੀ ਪ੍ਰਾਪਤ ਕਰਦਾ ਰਵਾਂ। ਕਨੈਕਟੀਵਿਟੀ ਮੈਂ ਬਣਾਵਾਂ ਅੰਮ੍ਰਿਤ ਵੇਲੇ ਉੱਠ ਕੇ, ਸਿਮਰਨ ਕਰਕੇ, ਬੰਦਗੀ ਕਰਕੇ, ਆ ਚੁਪਹਿਰਿਆਂ ਵਿੱਚ ਆ ਕੇ, ਰਹਿਣ ਸਵਾਈਆਂ ਕੱਟ ਕੇ, ਤੇਰੀ ਬਾਣੀ ਨਾਲ ਜੁੜ ਕੇ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਮੈਨੂੰ ਇਸ ਸਾਲ ਵਿੱਚ ਇਹ ਚਾਨਣਾ ਹੋ ਜੇ ਕਿ ਜਿਉਂ-ਜਿਉਂ ਤੇਰੇ ਨਾਲ ਮੈਂ ਕਨੈਕਟੀਵਿਟੀ ਵਧਾਉਣੀ ਹੈ ਨਾ, ਸ਼ਕਤੀ ਵੀ ਮੇਰੇ ਅੰਦਰ ਤਿਉਂ-ਤਿਉਂ ਹੀ ਵਧਣੀ ਹੈ ਜੀ, ਤਿਉਂ-ਤਿਉਂ। ਕਿਉਂਕਿ ਮੈਨੂੰ ਸ਼ਕਤੀ ਚਾਹੀਦੀ ਹੈ ਤੇਰੇ ਕੋਲੋਂ। ਉਹ ਸ਼ਕਤੀ ਚਾਹੀਦੀ ਬਾਹਰਲੇ ਦੁਸ਼ਮਣਾਂ ਨਾਲ ਲੜਨ ਲਈ ਵੀ, ਅੰਦਰਲੇ ਦੁਸ਼ਮਣਾਂ ਨਾਲ ਲੜਨ ਲਈ ਵੀ ਚਾਹੀਦੀ ਹੈ ਸ਼ਕਤੀ। ਮੈਨੂੰ ਸ਼ਕਤੀ ਚਾਹੀਦੀ ਹੈ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਦੇ ਲਈ। ਮੈਨੂੰ ਸ਼ਕਤੀ ਤੇਰੇ ਕੋਲੋਂ ਚਾਹੀਦੀ ਮੁਸ਼ਕਲਾਂ ਦੇ ਨਾਲ ਲੜਨ ਦੇ ਲਈ। ਮੈਨੂੰ ਸ਼ਕਤੀ ਚਾਹੀਦੀ ਹੈ ਆਈਆਂ ਹੋਈਆਂ ਤਕਲੀਫਾਂ ਨਾਲ ਲੜਨ ਦੇ ਲਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਸ਼ਕਤੀ ਮੈਨੂੰ ਮਿਲਣੀ ਜਦੋਂ ਮੈਂ ਤੇਰੀ ਬਾਣੀ ਨਾਲ, ਤੇਰੇ ਚਰਨਾਂ ਨਾਲ ਜੁੜਾਂਗਾ। ਗੁਰੂ ਨਾਨਕ ਸਾਹਿਬ ਬੈਠੇ ਸੀ ਨਾ, ਗੱਲ ਸੁਣਨ ਵਾਲੀ ਜੀ। ਭਾਈ ਮਰਦਾਨਾ ਜੀ ਇੱਕ ਦਿਨ ਲਾੜ ਵਿੱਚ ਆ ਕੇ ਨਾ ਗੁਰੂ ਨਾਨਕ ਨੂੰ ਪਤਾ ਕੀ ਕਹਿੰਦੇ? ਕਹਿੰਦੇ ਬਾਬਾ ਤੈਂ ਖੁਦਾਏ ਦਾ ਡੂਮ ਹਉ ਤੇਰਾ ਡੂਮ ਹੈ ਜੀ। ਬਾਬਾ ਤੈਂ ਖੁਦਾਏ ਦਾ ਡੂਮ ਹਉ ਤੇਰਾ ਡੂਮ। ਕਿੱਡੀ ਪਿਆਰ ਦੀ ਬੋਲੀ। ਬਾਬਾ ਤੈਂ ਖੁਦਾ ਨੂੰ ਪਾਇਆ ਹਉ ਤੁਧ ਨੂੰ ਪਾਇਆ। ਕਿੱਡੀ ਭਾਵਨਾ ਸੀ ਕਿ ਮੇਰਾ ਖੁਦਾ ਤੂੰ ਹੀ ਹੈ। ਬਾਬਾ ਤੈਂ ਖੁਦਾ ਨੂੰ ਪਾਇਆ ਹਉ ਤੁਧ ਨੂੰ ਪਾਇਆ। ਬਾਬਾ ਤੈਂ ਖੁਦਾ ਨੂੰ ਦੇਖਿਆ ਹਉ ਤੁਧ ਨੂੰ ਦੇਖਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਬਾ ਤੇਰਾ ਕਹਾ ਖੁਦਾ ਕਰਤਾ ਹੈ, ਮੇਰਾ ਕਹਾ ਤੂੰ ਕਰਤਾ ਹੈ। ਤੂੰ ਜੋ ਖੁਦਾ ਨੂੰ ਕਹਿਣਾ ਤੂੰ ਰੱਬ ਨੇ ਸਭ ਕੁਝ ਕਰਨਾ ਹੈ, ਮੇਰਾ ਕਿਹਾ ਤੂੰ ਕਰੀ ਜਾਣਾ ਹੈ। ਤੇ ਗੁਰੂ ਨਾਨਕ ਪਤਾ ਕੀ ਕਹਿੰਦੇ? ਕਹਿਣ ਲੱਗੇ ਮਰਦਾਨੇ ਅੱਜ ਬੜੇ ਲਾਡ ਲਡਾਉਣਾ ਚਾਹੀਦਾ ਕੀ ਹੈ? ਪਿਓ ਵੀ ਕਈ ਵਾਰੀ ਸਮਝ ਜਾਂਦਾ ਨਾ, ਅੱਜ ਪੁੱਤ ਲਾਡ ਕਰਦਾ, ਬੱਚੇ ਲਾਡ ਕਰਦੇ, ਕੋਈ ਨਾ ਕੋਈ ਡਿਮਾਂਡ ਤੇ ਜ਼ਰੂਰ ਹੋਏਗੀ ਹੈ ਜੀ। ਗੁਰੂ ਨਾਨਕ ਪਤਾ ਕੀ ਕਹਿੰਦੇ? ਬਾਬਾ ਤੈਂ ਖੁਦਾਏ ਦਾ ਡੂਮ ਹਉ ਤੇਰਾ ਡੂਮ। ਤੈਂ ਖੁਦਾ ਨੂੰ ਪਾਇਆ ਹਉ ਤੁਧ ਨੂੰ ਪਾਇਆ। ਤੈਂ ਖੁਦਾ ਨੂੰ ਦੇਖਿਆ ਹਉ ਤੁਧ ਨੂੰ ਦੇਖਿਆ। ਤੇਰਾ ਕਹਾ ਖੁਦਾ ਕਰਤਾ, ਮੇਰਾ ਕਹਾ ਤੂੰ ਕਰਤਾ। ਬਾਬਾ ਕਹਿੰਦਾ ਚਾਹੀਦਾ ਕੀ? ਤੇ ਭਾਈ ਮਰਦਾਨਾ ਜੀ ਅਖੀਰ ਤੇ ਪਤਾ ਕੀ ਕਹਿੰਦੇ? ਬਾਬਾ ਇੱਕ ਕਿਰਪਾ ਕਰ ਦੇ, ਤੇਰਾ ਤੇ ਮੇਰਾ ਕਦੀ ਵੀ ਵਿਛੋੜਾ ਨਾ ਹੋਵੇ। ਇਹ ਕਿਰਪਾ। ਵਾਹ ਵਾਹ। ਸਤਿ ਸ੍ਰੀ ਅਕਾਲ। ਤੇਰਾ ਤੇ ਮੇਰਾ ਕਦੀ ਵੀ ਗੁਰੂ ਨਾਨਕ ਵਿਛੋੜਾ ਨਾ ਹੋਵੇ। ਤੇ ਗੁਰੂ ਨਾਨਕ ਨੇ ਜਿਹੜਾ ਬਚਨ ਕੀਤਾ ਅੱਜ ਪੱਲੇ ਨਾਲ ਬੰਨਿਓ। ਗੁਰੂ ਨਾਨਕ ਨੇ ਬਚਨ ਕੀਤਾ ਮਰਦਾਨਿਆ
ਮਰਦਾਨਿਆ ਜਦ ਤੱਕ ਤੂੰ ਜਪਜੀ ਸਾਹਿਬ ਦੀ ਬਾਣੀ ਦੇ ਨਾਲ ਜੁੜਿਆ ਰਹੇਗਾ ਨਾ, ਦੁਨੀਆ ਦੀ ਕੋਈ ਵੀ ਤਾਕਤ ਤੈਨੂੰ ਮੈਥੋਂ ਅਲੱਗ ਨਹੀਂ ਕਰ ਪਾਏਗੀ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਤੇਰੀਆਂ ਕੁੱਲਾਂ ਵਿੱਚ ਵੀ ਜਿਹੜਾ ਜਪਜੀ ਸਾਹਿਬ ਦੀ ਬਾਣੀ ਨਾਲ ਜੁੜਿਆ ਰਹੇਗਾ ਨਾ, ਉਹਨੂੰ ਮੇਰੀ ਨੇੜਤਾ ਪ੍ਰਾਪਤ ਹੋਏਗੀ, ਕਦੀ ਵਿਛੋੜਾ ਨਹੀਂ ਹੋਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਨਵੇਂ ਸਾਲ 'ਚ ਅੱਜ ਆਹ ਮੰਗਣਾ ਹੈ। ਵੇਖੋ ਹੁਣ ਕਿਤੇ ਵੀ ਬਹਿਣ ਦੀ ਥਾਂ ਨਹੀਂ। ਮੈਂ ਪ੍ਰੇਮੀਆਂ ਨੂੰ ਬੇਨਤੀ ਕਰਦਾ, ਰਸਤੇ 'ਚ ਵੀ ਹੁਣ ਸੰਗਤ ਬਹਿ ਚੁੱਕੀ ਹੈ। ਜਿਹੜੇ ਮੱਥਾ ਟੇਕਣ ਵਾਲੇ ਉਹਨਾਂ ਨੂੰ ਪਿੱਛੇ ਭਾਵੇਂ ਰੋਕੀ ਜਾਣਾ ਹੁਣ, ਕਿਉਂਕਿ ਅੱਗੇ ਵੀ ਹੁਣ ਸਾਰਾ ਰਾਹ ਬੰਦ ਕਰ ਲਿਆ ਸੰਗਤ ਨੇ, ਤੇ ਕੋਈ ਫਿਰ ਡਿਸਟਰਬੈਂਸ ਨਹੀਂ ਹੋਏਗੀ। ਸੁਣਿਓ ਅਖੀਰਲੀ ਗੱਲ ਅੱਜ ਦੇ ਸਮਾਗਮ ਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਆਹ ਮੰਗਣਾ ਹੈ ਨਵੇਂ ਸਾਲ 'ਚ ਪਿਆਰ ਨਾਲ। ਆਖੋ ਧੰਨ ਬਾਬਾ ਦੀਪ ਸਿੰਘ। ਭਾਈ ਨੰਦ ਲਾਲ ਜੀ ਨਾਲ ਬੈਠੇ ਪਿਆਰ ਦੇ ਵਿੱਚ, ਤੇ ਬੜੀ ਤੇਜ਼ ਹਵਾ ਵਗ ਰਹੀ ਸੀ, ਬੜੀ ਤੇਜ਼, ਤੇ ਹਵਾ ਦੇ ਨਾਲ ਮਿੱਟੀ ਉੱਡੇ। ਜਦੋਂ ਮਿੱਟੀ ਉੱਡਦੀ ਸੀ ਨਾ, ਤੇਜ਼ ਹਵਾ ਦੇ ਨਾਲ ਬੁੱਲਾ ਆ ਰਿਹਾ, ਮਿੱਟੀ ਉੱਡ ਰਹੀ ਏ, ਤੇ ਭਾਈ ਨੰਦ ਲਾਲ ਜੀ ਨਾ ਇਹ ਗੱਲ ਵੇਖ ਕੇ ਨਾ ਥੋੜੀ ਜੀ ਸੋਚ ਵਿੱਚ ਡੁੱਬ ਗਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਥੋੜੇ ਜੇ ਮਾਯੂਸ, ਥੋੜੇ ਜੇ ਉਦਾਸ ਹੋ ਗਏ, ਤੇ ਥੋੜੀ ਦੇਰ ਬਾਅਦ ਆਪਣੀ ਉਦਾਸੀ ਨੂੰ ਖਤਮ ਪਤਾ ਕਿਵੇਂ ਕਰਦੇ? ਉਹ ਤੇਜ਼ ਹਵਾ ਵਗਦੀ ਸੀ ਨਾ, ਹਵਾ ਦੇ ਨਾਲ ਗੱਲਾਂ ਕਰਨ ਲੱਗ ਪਏ। ਜਿਹੜੇ ਰੱਬ ਦੇ ਪਿਆਰੇ ਨਾ ਕੁਦਰਤ ਨਾਲ ਵੀ ਗੱਲਾਂ ਕਰਦੇ ਨੇ, ਕੁਦਰਤ ਵਿੱਚੋਂ ਵੀ ਹਰ ਚੀਜ਼ ਦਾ ਜਵਾਬ ਲੈਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕੁਦਰਤ ਦੇ ਬਣਾਏ ਹੋਏ ਜੀਵ ਜੰਤੂਆਂ ਨਾਲ ਵੀ ਗੱਲਾਂ। ਹੁਣ ਵੇਖੋ ਕੋਇਲ ਸਾਡੀ ਬੋਲੀ ਥੋੜੀ ਬੋਲਦੀ ਹੈ, ਪਰ ਮਹਾਰਾਜ ਨੇ ਪੁੱਛਿਆ ਨਾ, ਕਾਲੀ ਕੋਇਲ ਤੋਂ ਕਿਤ ਗੁਣ ਕਾਲੀ, ਗੱਲਾਂ ਕੀਤੀਆਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਫਿਰ ਭਾਵਨਾ ਬਣਾਈਏ, ਗੁਰਮੁਖ ਕੋਇਲ ਜਵਾਬ ਦੇਂਦੀ ਆਪਣੇ ਪ੍ਰੀਤਮ ਕੇ ਹਮ ਬਿਰਖੇ ਜਾਂਦੀ ਹੈ ਜੀ। ਸੁਣਿਓ ਧਿਆਨ ਨਾਲ। ਭਾਈ ਨੰਦ ਲਾਲ ਜੀ ਨਾ ਤੇਜ਼ ਹਵਾ ਵੱਲ ਵੇਖ ਕੇ ਨਾ ਉਦਾਸ ਹੋ ਗਏ। ਉਦਾਸ ਮਿੱਟੀ ਉੱਡਦੀ ਜਦੋਂ ਵੇਖੀ ਨਾ, ਬੜੀ ਉਦਾਸੀ ਆਈ, ਮਾਯੂਸੀ ਆ ਗਈ। ਤੇ ਉਸ ਮਾਯੂਸੀ ਨੂੰ, ਉਸ ਉਦਾਸੀ ਨੂੰ ਖਤਮ ਕਿਵੇਂ ਕਰਦੇ? ਹਵਾ ਨਾਲ ਗੱਲਾਂ ਕਰਨ ਲੱਗ ਪਏ। ਰੱਬ ਦੇ ਪਿਆਰੇ ਕੁਦਰਤ ਨਾਲ, ਹਵਾਵਾਂ ਨਾਲ ਵੀ ਗੱਲਾਂ ਕਰਦੇ। ਭਾਈ ਨੰਦ ਲਾਲ ਜੀ ਪਤਾ ਕੀ ਕਹਿੰਦੇ? ਕਹਿਣ ਲੱਗੇ, ਇਹ ਤੇਜ਼ ਹਵਾ ਮੇਰੀ ਇੱਕ ਬੇਨਤੀ ਕਬੂਲ ਕਰੀ, ਉਹ ਵਗਣ ਵਾਲੀ ਹਵਾ ਮੇਰਾ ਇੱਕ ਕੰਮ ਕਰੀ, ਕੰਮ। ਤੇ ਉਹਨਾਂ ਨੂੰ ਮਹਿਸੂਸ ਹੋਇਆ ਜਿਵੇਂ ਹਵਾ ਪੁੱਛ ਰਹੀ, ਦੱਸੋ ਜੀ ਕੀ ਕੰਮ? ਕਹਿੰਦੇ, ਉਹ ਤੇਜ਼ ਹਵਾਏ, ਬੜੀ ਤੇਜ਼ ਤੂੰ ਵਗਦੀ ਏ, ਤੂੰ ਮੇਰਾ ਇੱਕ ਕੰਮ ਕਰੀ। ਉਹ ਕਹਿੰਦੀ, ਜੀ ਕਿਹੜਾ ਕੰਮ ਕਰਾਂ? ਤੇ ਉਸ ਵੇਲੇ ਭਾਈ ਨੰਦ ਲਾਲ ਜੀ ਕਹਿੰਦੇ, ਜਦੋਂ ਮੈਂ ਮਰਾਂ, ਆ ਵੱਡੀ ਦਾਤ ਅੱਜ ਮੰਗਣੀ ਏ। ਉਹ ਹਵਾ, ਜਦੋਂ ਮੈਂ ਮਰਾਂ, ਮੇਰੇ ਸਰੀਰ ਦਾ ਸੰਸਕਾਰ ਹੋਵੇ, ਤੇ ਮੇਰੀ ਬੇਨਤੀ ਏ, ਜਦੋਂ ਤੂੰ ਉਸ ਵੇਲੇ ਵਗੇ, ਉਸ ਵੇਲੇ ਤੂੰ ਚੱਲੇ, ਤੈਨੂੰ ਇੱਕ ਬੇਨਤੀ ਕਿ ਮੇਰੀ ਜਿਹੜੀ ਰਾਖ ਹੈ ਨਾ, ਸਰੀਰ ਦੀ ਮਿੱਟੀ ਏ, ਭੁੱਲ ਕੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੂਏ ਤੋਂ ਬਿਨਾ ਕਿਸੇ ਦੇ ਦੂਜੇ ਬੂਏ ਵੱਲ ਨਾ ਲੈ ਕੇ ਜਾਵੀਂ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਮਰਨ ਤੋਂ ਬਾਅਦ ਵੀ ਜੇ ਮੇਰੀ ਰਾਖ ਜਾਵੇ, ਤੇ ਬਾਜਾਂ ਵਾਲੇ ਦੇ ਬੂਏ ਤੇ ਜਾਵੇ, ਬਗਾਨੇ ਬੂਏ ਤੇ ਨਾ ਜਾਵੇ। ਅੱਜ ਨਵੇਂ ਸਾਲ ਤੇ ਆ ਮੰਗਣਾ ਹੈ ਕਿ ਬਾਬਾ, ਅੱਜ ਤੋਂ ਅਸੀਂ ਕਿਸੇ ਜੋਤਸ਼ੀ ਕੋਲ, ਕਿਸੇ ਹੱਥ ਵਿਖਾਉਣ ਵਾਲੇ ਕੋਲ, ਕੋਈ ਟੇਵੇ ਬਣਾਉਣ ਵਾਲਿਆਂ ਕੋਲ, ਧਾਗੇ ਤਵੀਤਾਂ ਵਾਲਿਆਂ ਕੋਲ ਨਹੀਂ ਜਾਵਾਂਗੇ। ਸਾਡੇ ਘਰ 'ਚ ਕੋਈ ਦੁੱਖ ਸੁੱਖ ਦਾ ਸਮਾਂ ਆਏਗਾ, ਇਹ ਝੋਲੀ ਅੱਡਾਂਗੇ ਤੇ ਕੇਵਲ ਤੇਰੇ ਅੱਗੇ। ਕਈ ਜਾਣੇ ਨਾ ਅੱਜ ਕੱਲ ਪੈਰਾਂ 'ਚ ਨਾ ਕਾਲੇ ਧਾਗੇ ਬੰਨਣ ਲੱਗ ਪਏ ਗਿੱਟਿਆਂ ਤੇ। ਮੈਂ ਬੜਾ ਹੈਰਾਨ ਹੁੰਦਾ ਜਦੋਂ ਸਿੱਖ ਵੀ ਬਣਦੇ। ਮੈਂ ਇੱਕ ਜਾਣੇ ਨੂੰ ਪੁੱਛਿਆ, ਮੈਂ ਕਿਹਾ ਪੈਰ ਤੇ ਕਾਲਾ ਧਾਗਾ ਬੰਨਿਆ ਹੀ? ਕਹਿੰਦਾ, ਮੈਨੂੰ ਡਿਸਕ ਦੀ ਪ੍ਰੋਬਲਮ ਹੈ, ਮੈਨੂੰ ਕਿਸੇ ਨੇ ਕਿਹਾ ਕਾਲਾ ਧਾਗਾ ਬੰਨ। ਮੈਂ ਕਿਹਾ, ਮੈਨੂੰ ਅੱਜ ਪਤਾ ਲੱਗਾ ਤੇਰੀ ਡਿਸਕ ਤੇਰੇ ਗਿੱਟਿਆਂ ਵਿੱਚ। ਉਹ ਹੱਸ ਪਿਆ। ਮੈਂ ਕਿਹਾ, ਮੈਨੂੰ ਅੱਜ ਪਤਾ ਲੱਗਾ ਤੇਰੀ ਡਿਸਕ ਤੇਰੇ ਗਿੱਟਿਆਂ 'ਚ। ਐਵੇਂ ਬਿਨਾਂ ਵਜ੍ਹਾ ਤੋਂ ਪਿਆਰੇ ਹੋ। ਜੇ ਕੋਈ ਪ੍ਰੋਬਲਮ ਆਈ, ਡਾਕਟਰ ਕੋਲੋਂ ਇਲਾਜ ਕਰਾਓ, ਹੈ ਜੀ। ਦਵਾਈ ਖਾ ਲਓ, ਦਵਾਈ ਅਸਰ ਨਹੀਂ ਕਰਦੀ, ਇੱਕ ਪੜ ਜਪਜੀ ਸਾਹਿਬ ਕਰੀ ਚੱਲੋ, ਬਾਬਾ ਕਿਰਪਾ ਕਰ ਇਹ ਦਵਾਈ ਅਸਰ ਕਰੇ। ਫਾਲਤੂ ਦੇ ਕੰਮ ਅਸੀਂ ਛੱਡਣੇ ਨੇ ਨਵੇਂ ਸਾਲ 'ਚ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਨਵੇਂ ਸਾਲ 'ਚ ਪਤਾ ਕੀ ਮੰਗਣਾ? ਸਾਜ਼ਾਂ ਤੋਂ ਬਿਨਾਂ ਹੀ ਬੋਲਿਓ, ਮੇਰੇ ਤੋਂ ਬਾਅਦ
ਜਿੰਨੇ ਸਟੇਜ ਤੇ ਬੈਠੇ ਵੀਰ ਤੀਜੇ ਹਿੱਸੇ 'ਚ ਸਾਰੀ ਸੰਗਤ ਬੋਲਿਓ ਇੱਕ ਵਾਰੀ ਪੁੱਛਣਾ ਚੜ੍ਹਦੀ ਕਲਾ 'ਚ ਓ ਸ੍ਰੀ ਅਕਾਲ। ਅੱਜ ਇਹ ਵੱਡੀ ਦਾਤ ਮੰਗਿਓ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸੰਗਤ ਮੰਗੋ ਸਿਰ ਜਾਵੇ ਤਾਂ ਜਾਵੇ ਸਿੱਖੀ ਸਿਦਕ ਨਾ ਜਾਵੇ ਸਿੱਖੀ ਸਿਦਕ ਨਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿੱਖੀ ਸਿਦਕ ਨਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿੱਖੀ ਮੇਰਾ ਸਿੱਖੀ ਸਿਦਕ ਨਾ ਜਾਵੇ ਦਾਤਾ ਜੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਮੰਗੋ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਅੱਜ ਸਾਰੀ ਸੰਗਤ ਨੇ ਇਹ ਅਰਦਾਸ ਕਰਨੀ ਗਰੀਬ ਨਵਾਜ ਗੁਰੂ ਸਮਝ ਕੇ ਸਿਰ ਝੁਕੇਗਾ ਤੇ ਤੇਰੇ ਅੱਗੇ ਝੁਕੇਗਾ ਕੋਈ ਸੋਨੇ ਦਾ ਵੀ ਬਣ ਕੇ ਆਏਗਾ ਕਹੇਗਾ ਮੈਂ ਤੇਰਾ ਗੁਰੂ ਨੂੰ ਮੈਂ ਦੂਰੋਂ ਮੱਥਾ ਟੇਕਾਂਗਾ ਮਹਾਂਪੁਰਖਾਂ ਦੀ ਮੈਂ ਸੰਗਤ ਕਰਾਂਗਾ ਕਮਾਈ ਵਾਲੇ ਗੁਰਸਿੱਖਾਂ ਦੇ ਉੱਤੋਂ ਮੈਂ ਜਾਨਾਂ ਵੀ ਵਾਰ ਦਿਆਂਗਾ ਪਰ ਗੁਰੂ ਤੇ ਕੇਵਲ ਤੁਸੀਂ ਹੋਈਓ ਮੇਰੇ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ ਜਿੰਨੀ ਵਾਰੀ ਵੀ ਆਓ ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ ਦੰਦਾਂ ਦੇ ਇਲਾਜ ਅੱਖਾਂ ਦੇ ਇਲਾਜ ਅਲਟਰਾਸਾਊਂਡ ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ ਔਰ ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ ਅਸੀਂ ਜਿਹੜੇ ਸੁਣਦੇ ਹਾਂ ਰੋਜ਼ ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਤਬਲੇ ਦੀ ਸਿਖਲਾਈ ਕੀਰਤਨ ਦੀ ਸਿਖਲਾਈ ਗੁਰਬਾਣੀ ਦੀ ਸੰਥਿਆ ਅੰਮ੍ਰਿਤ ਵੇਲਾ ਸੰਭਾਲਣਾ ਸੰਧਿਆ ਦਾ ਸਮਾਂ ਸੰਭਾਲਣਾ ਜੀਵਨ ਉੱਚਾ ਸੁੱਚਾ ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ ਇਹ ਸਾਰੀ ਸਿੱਖਿਆ ਦਿੱਤੀ ਜਾਂਦੀ ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ
ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਲੰਗਰ ਦੀ ਸੇਵਾ ਜੇ ਕੋਈ ਪ੍ਰੇਮੀ ਇੱਕ ਦਿਨ ਦੀ ਕਰਨਾ ਚਾਹੁੰਦਾ ਹੋਵੇ, ਉਹ ਵੀ ਡਿਟੇਲ ਕਿੰਨੀ ਸੇਵਾ ਹੈ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਉਹ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਸੇਵਾ ਚੱਲ ਰਹੀ ਹੈ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ, ਉਹ ਵੀ ਡਿਟੇਲ ਚੱਲ ਰਹੀ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਉਹ ਵੀ ਸੇਵਾ ਦੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਚ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਔਰ ਜਿਹੜੀਆਂ ਬਾਹਰ ਰਹਿਣ ਵਾਲੀਆਂ ਸੰਗਤਾਂ ਨੇ, ਵਿਦੇਸ਼ ਵਿੱਚ ਰਹਿਣ ਵਾਲੀਆਂ ਸੰਗਤਾਂ, ਉਹਨਾਂ ਦੇ ਲਈ ਵੀ ਖੁਸ਼ੀ ਦੀ ਗੱਲ ਹੈ ਕਿ ਟਰਸਟ ਦਾ FCRA ਅਕਾਊਂਟ ਵੀ ਖੁੱਲ੍ਹ ਗਿਆ, ਉਹ ਵੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ। ਹੁਣ ਸੰਗਤ ਸਿੱਧੀ ਜੋ ਬਾਹਰੋਂ ਕੋਈ ਸੇਵਾ ਭੇਜਣਾ ਚਾਹਵੇ, ਉਹ ਡਿਟੇਲ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ, ਤੁਸੀਂ ਸਕਰੀਨਸ਼ਾਟ ਲੈ ਲਓ, ਇਹ ਅਕਾਊਂਟ ਨੰਬਰ ਆਪਣੇ ਕੋਲ ਨੋਟ ਕਰ ਲਓ। ਜਦੋਂ ਤੁਹਾਡਾ ਮਨ ਬਣੇ ਬਾਹਰੋਂ ਸੇਵਾ ਭੇਜਣ ਦਾ, ਤੁਸੀਂ ਡਾਇਰੈਕਟਲੀ ਇਸ ਅਕਾਊਂਟ ਦੇ ਵਿੱਚ ਸੇਵਾ ਪਾ ਸਕਦੇ ਹੋ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ,
ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ, ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਇਹ ਜ਼ਰੂਰੀ ਬੇਨਤੀ ਸੁਣਿਓ ਵੀ, ਸ਼ੇਅਰ ਵੀ ਕਰਿਓ ਔਰ ਇਹਨੂੰ ਮੰਨਿਓ ਵੀ ਜ਼ਰੂਰ। ਦਾਸ ਦੀ ਪਹਿਲੀ ਕਿਤਾਬ ਸਭ ਨੂੰ ਪਤਾ ਹੈ ਆਈ ਸੀ, ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਸ ਤੋਂ ਬਾਅਦ ਪਿਤਾ ਜੀ ਨੇ ਕਿਰਪਾ ਕੀਤੀ, ਇਹ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ। ਤੀਸਰੀ ਕਿਤਾਬ ਆਈ ਪ੍ਰੇਰਨਾਦਾਇਕ ਅਨਮੋਲ ਬਚਨ, ਔਰ ਚੌਥੀ ਕਿਤਾਬ ਕੁਦਰਤ ਕੇ ਸਭ ਬੰਦੇ। ਇਹ 4 ਕਿਤਾਬਾਂ ਬਾਪੂ ਜੀ ਨੇ ਲਿਖਵਾਈਆਂ ਸੇਵਾ ਲਈ, ਔਰ ਇਹਨਾਂ ਕਿਤਾਬਾਂ ਦਾ ਇੱਕੋ ਇੱਕ ਮੋਟਿਵ ਸੀ ਮੇਰੇ ਲਿਖਣ ਦਾ ਕਿ ਜਿਹੜਾ ਵੀ ਇਹ ਕਿਤਾਬਾਂ ਨੂੰ ਪੜ੍ਹੇ ਉਹ ਪੱਕਾ ਗੁਰੂ ਘਰ ਦੇ ਨਾਲ ਜੁੜ ਜਾਵੇ, ਔਰ ਉਹਨੂੰ ਇੰਨਾ ਜੋ ਅੰਦਰ ਉਹਦੇ ਸ਼ਰਧਾ ਦਾ ਖਾਨਾ ਉੱਚਾ ਹੋ ਜੇ ਕਿ ਭਾਵੇਂ ਉਹਦੇ ਸਾਹਮਣੇ ਕੋਈ ਸੋਨੇ ਦਾ ਵੀ ਬਣ ਕੇ ਆ ਜੀ, ਉਹਨੂੰ ਦੂਰੋਂ ਮੱਥਾ ਟੇਕੇ, ਬਈ ਗੁਰੂ ਹੋਏਗਾ, ਆਪਣੇ ਘਰ ਹੋਏਗਾ, ਰਾਜੀ ਰਹੋ। ਪਰ ਮੇਰੇ ਲਈ ਮੇਰਾ ਸਤਿਗੁਰੂ ਗੁਰੂ ਰਾਮਦਾਸ ਹੈ, ਗੁਰੂ ਨਾਨਕ ਹੈ, ਕਲਗੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਹੈ। ਅਤੇ ਇਹ ਕਿਤਾਬਾਂ ਜਦੋਂ ਸੰਗਤ ਦੇ ਰੂਬਰੂ ਅਸੀਂ ਕੀਤੀਆਂ ਔਰ ਇਹਨਾਂ ਸੰਗਤਾਂ ਨੇ ਲਾਭ ਲਿਆ, ਇਹ ਜਿਹੜਾ ਪ੍ਰੇਰਨਾਦਾਇਕ ਅਨਮੋਲ ਬਚਨ, ਇੱਥੋਂ ਤੱਕ ਸਾਨੂੰ ਸੰਗਤਾਂ ਦੇ ਸੁਨੇਹੇ ਆਉਣੇ ਸ਼ੁਰੂ ਹੋਏ ਕਿ ਜਦੋਂ ਅਸੀਂ ਕੋਈ ਵੀ ਬਚਨ ਪੜ੍ਹਦੇ ਹਾਂ ਇੱਦਾਂ ਲੱਗਦਾ ਜਿਵੇਂ ਸਾਡੇ ਬਾਬਤ ਹੀ ਗੱਲ ਹੋ ਰਹੀ ਹੈ। ਇਹ ਮੇਰੀ ਬੇਨਤੀ ਹੈ। 4 ਕਿਤਾਬਾਂ ਨੇ। ਇਸ ਤੋਂ ਇਲਾਵਾ ਇਹ ਜਿਹੜੀ ਚਿੱਪ ਹੈ ਜਿਹਦੇ ਵਿੱਚ ਗੁਰਮੰਤਰ ਦਾ ਜਾਪ ਹੈ, ਮੂਲ ਮੰਤਰ ਦਾ ਜਾਪ, ਜੋ ਅਸੀਂ ਕੀਰਤਨ ਵਿੱਚ ਰੋਜ਼ ਜਾਪ ਕਰਦੇ ਹਾਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਇਹ ਵੀ ਜਾਪ ਹੈ। ਔਰ ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਚੌਥਾ ਵੋਲੀਅਮ ਹੈ ਪੈਨ ਡਰਾਈਵ ਦਾ, ਜੋ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਹੋਇਆ ਸੀ। ਇਹਦੇ ਵਿੱਚ 40 ਦਿਨਾਂ ਦੇ ਅੰਮ੍ਰਿਤ ਵੇਲਿਆਂ ਦੇ ਸਮਾਗਮਾਂ ਦੇ ਕੀਰਤਨ ਨੇ, ਤਕਰੀਬਨ 75-80 ਘੰਟੇ ਦਾ ਕੀਰਤਨ ਇਹਦੇ ਵਿੱਚ ਮੌਜੂਦ ਹੈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਕਿ ਜਦੋਂ ਵੀ ਤੁਹਾਡੇ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਆਵੇ, ਜਿੱਥੇ ਮਠਿਆਈਆਂ ਵੰਡਦੇ ਹੋ, ਜਿੱਥੇ ਹੋਰ ਚੀਜ਼ਾਂ ਵੰਡਦੇ ਹੋ, ਉੱਥੇ ਗੁਰਮਤਿ ਦੀਆਂ ਕਿਤਾਬਾਂ ਜ਼ਰੂਰ ਵੰਡਿਆ ਕਰੋ, ਤਾਂ ਜੋ ਸਿੱਖੀ ਦਾ ਪ੍ਰਚਾਰ ਹੋਰ ਫੈਲੇ। ਇਹ ਜਿਹੜੀਆਂ ਚਿੱਪਾਂ ਤੁਸੀਂ ਵੇਖੀਆਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਆਪਣੇ ਹਰ ਕਮਰੇ ਦੇ ਵਿੱਚ ਇਹ ਚਿੱਪ ਜ਼ਰੂਰ ਲਗਾਓ, ਤਾਂ ਜੋ ਤੁਹਾਡੇ ਕਮਰਿਆਂ ਦੀ ਵਾਈਬ੍ਰੇਸ਼ਨ ਗੁਰੂ ਘਰ ਨਾਲ ਜੁੜਨ ਵਾਲੀ ਬਣੇ, ਘਰਾਂ 'ਚੋਂ ਕਲਾ ਕਲੇਸ਼ ਨਿਕਲੇ। ਔਰ ਇਹ ਸਾਰੀਆਂ ਚੀਜ਼ਾਂ ਮੰਗਵਾਉਣ ਦੇ ਲਈ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ 98759 09004 9875909004। ਇਹ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਚਿੱਪਾਂ ਵੀ, ਭਾਵੇਂ ਪੈਨ ਡਰਾਈਵ ਵੀ ਅਤੇ ਭਾਵੇਂ ਕਿਤਾਬਾਂ ਵੀ, ਇਹ ਸਾਰੀਆਂ ਚੀਜ਼ਾਂ ਤੁਸੀਂ ਮੰਗਵਾ ਸਕਦੇ ਹੋ। ਪਰ ਭੁੱਲਣਾ ਨਹੀਂ, ਜਦੋਂ ਵੀ ਕੋਈ ਖੁਸ਼ੀ ਦਾ ਦਿਨ ਆਵੇ, ਮਠਿਆਈਆਂ ਦੇ ਨਾਲ ਨਾਲ ਆਹ ਚੀਜ਼ਾਂ ਗੁਰੂ ਘਰ ਨਾਲ ਜੁੜਨ ਅਤੇ ਜੋੜਨ ਵਾਲੀਆਂ ਜ਼ਰੂਰ ਵੰਡੋ, ਤਾਂ ਜੋ ਤੁਹਾਡੇ ਬੱਚਿਆਂ ਨੂੰ ਹੋਰ ਬਰਕਤ ਗੁਰੂ ਰਾਮਦਾਸ ਪਾਉਣ, ਤਾਂ ਜੋ ਹੋਰ ਸਿੱਖੀ ਘਰ ਘਰ ਦੇ ਵਿੱਚ ਫੈਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ